ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 5 फरवरी 2018 24 माघ नानक शाही संमत 549 दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा इस तरह दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, शावा, फेसबुक, ग्लोबल सीपीन दी ऐप राहीं, TV 84 दी ऐप राहीं ऑनलाइन स्ट्रीमिंग एंड IP बॉक्स ते तुसीं TV 84 ਨੂੰ देख सकते हो। व्यूअर्स, जे तुसीं TV 84 नाल जां प्रोग्राम सचो सच नाल फेसबुक राहीं जुड़े हो तां इस ਨੂੰ ਵੱਧ ਤੋਂ ਵੱਧ लाइक करो ਤੇ शेयर करो। शुक्रिया जी। डॉक्टर साहब प्रोग्राम ਦੀ ਸ਼ੁਰੂਆਤ ਜਿਸ ਤਰ੍ਹਾਂ ਕਿ ਅਸੀਂ ਅੱਜ इस हफ्ते का पहला प्रोग्राम करन जा रहे हैं, जिस तरह कि सानू हमेशा तुहाडे वीकेंड की तांग रहिंदी है कि तुसीं कित्थे गए की कीता। जिस तरह कि बीते कल ऐतवार तुसीं फ्लशिंग गुरु घर विखे जिहड़ा कि साका नकोदर नाल संबंधित जो समागम सी उस विच तुसीं शमूलीयत कीती। एंड अज जिस तरह कि फ्री कश्मीर एंड फ्री खालिस्तान नाल संबंधित जो प्रोटेस्ट टाइम स्क्वेयर विच होया तुसीं उस विच पार्टिसिपेट कीती। असीं इन्हां दोनां इवेंट्स बारे तुहाडे तों जवानी तुहाडे तों पुछना चाहांगे कि किस तरह दा रहा, की ਹੁੰਗਾਰਾ मिलिया जी। डॉक्टर साहब जिवें असीं फ्राइडे दे प्रोग्राम च भी दस्सिया सी, पिछले हफ्ते भी लगातारता नाल असीं दसदे रहे जी। बीते ऐतवार यानी कि बीते तो मतलब कल मुख समागम साका नकोदर जिहड़ा साका 4 फरवरी 1986 ਨੂੰ नकोदर कस्बा जिहड़ा ਜ਼ਿਲ੍ਹਾ ਜਲੰਧਰ ਦਾ ਇੱਕ ਪ੍ਰਮੁੱਖ ਕਸਬਾ ਹੈ ਉਸ ਦੇ ਵਿੱਚ ਵਾਪਰਿਆ ਸੀ। ਉਸ ਨਾਲ ਸੰਬੰਧਿਤ ਜਿਹੜਾ ਉਹਨਾਂ ਚਾਰੋਂ ਹੀ ਸ਼ਹੀਦ ਨੌਜਵਾਨ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਪ੍ਰਮੁੱਖ ਤੌਰ ਤੇ ਸੰਬੰਧਿਤ ਸਨ, ਜਿਨ੍ਹਾਂ ਦੇ ਵਿੱਚ ਭਾਈ ਰਵਿੰਦਰ ਸਿੰਘ ਲਤਣਾ, ਭਾਈ ਚਲਮਨ ਸਿੰਘ, ਭਾਈ ਹਰਮਹਿੰਦਰ ਸਿੰਘ ਔਰ ਭਾਈ ਬਲਤੀਰ ਸਿੰਘ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਜਿਹੜੇ ਕਿ 2 ਫਰਵਰੀ ਨੂੰ ਬੇਅਦਬ ਕੀਤੇ ਗਏ ਸਨ। ਲੋਕਲ ਸ਼ਿਵ ਸੈਨਾ, ਹਿੰਦੂ ਸੁਰੱਖਿਆ ਸਮਿਤੀ, ਹਿੰਦੂ ਲੀਡਰਾਂ ਵੱਲੋਂ ਚੈਲੰਜ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਗਏ ਸੀ। ਗੁਰੂ ਅਰਜਨ ਸਾਹਿਬ ਜੀ ਦੀ ਯਾਦ ਗੁਰਦੁਆਰਾ ਸਾਹਿਬ ਹੈ ਟਾਊਨ ਦੇ ਅੰਦਰ ਉਸ 'ਚ। ਔਰ ਜਿਉਂ ਹੀ ਇਹ ਖਬਰ ਬਾਹਰ ਸੰਗਤਾਂ ਤੱਕ ਪਹੁੰਚੀ, ਇਲਾਕੇ ਦੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ, ਲੇਕਿਨ ਸ਼ਹਿਰ 'ਚ ਕਰਫਿਊ ਲਾ ਦਿੱਤਾ ਗਿਆ। ਔਰ ਬਾਅਦ ਦੇ ਵਿੱਚ 4 ਫਰਵਰੀ ਨੂੰ ਜਦੋਂ ਕਿ ਹਜ਼ਾਰਾਂ ਸਿੱਖ ਸੰਗਤਾਂ ਬਾਹਰ ਬ੍ਰਿਜ ਦੇ ਉੱਤੇ ਹੀ ਜਿਹੜਾ ਬ੍ਰਿਜ ਸ਼ਹਿਰ ਦੇ ਨਾਲ ਜੋੜਦਾ ਸੀ ਇਕੱਠੀਆਂ ਸੀ ਜੀ। ਔਰ ਸਿੰਘਾਂ ਨੇ ਇਹ ਗੁਰਮਤਾ ਕੀਤਾ, ਅਰਦਾਸਾ ਸੋਚ ਕੇ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਰਾਖ ਜਿਹੜੀ ਹੈ ਉਸ ਦੀ ਸਾਂਭ ਸੰਭਾਲ ਕੀਰਤਪੁਰ ਜਲ ਪ੍ਰਵਾਹ ਕਰਨ ਲਈ ਅਸੀਂ ਲਿਜਾਣਾ ਚਾਹੁੰਦੇ ਜੀ। ਪੁਲਿਸ ਔਰ CRPF ਉਹਨਾਂ ਨੂੰ ਘੇਰਿਆ ਹੋਇਆ ਸੀ, ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਬਿਲਕੁਲ ਸ਼ਾਂਤਮਈ, ਔਰ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸਨ। ਜੋ ਹੀ 5 ਪਿਆਰੇ ਜਿਹੜੇ ਜਿਨ੍ਹਾਂ ਦੀ ਅਗਵਾਈ ਕਰ ਰਹੇ ਸਨ, ਭਾਈ ਰਵਿੰਦਰ ਸਿੰਘ, ਉਹਨਾਂ ਦੇ ਵਿੱਚ ਇੱਕ 5 ਦੇ ਵਿੱਚ ਸਿੰਘ ਸਨ ਔਰ ਇੱਕ ਸਿੰਘ ਜਿਹੜੇ ਇਸ ਸਮੁੱਚੇ ਹੀ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਹਨ, ਭਾਈ ਪਰਵਿੰਦਰ ਸਿੰਘ, ਉਹ ਨਿਊਯਾਰਕ 'ਚ ਰਹਿੰਦੇ ਨੇ। ਸੋ ਉਹੀ ਸ਼ਹੀਦ ਭਾਈ ਰਵਿੰਦਰ ਸਿੰਘ ਹੋਰਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਹੋਰਾਂ ਨੂੰ ਲੈ ਕੇ ਦੀਵਾਨ ਹਾਲ ਦੇ ਵਿੱਚ ਵੀ ਪਹੁੰਚੇ ਸਨ। ਸੋ ਉਹਨਾਂ ਨੇ ਅੱਖੀ ਡਿੱਠਾ ਜਿਹੜਾ ਹਾਲ ਵੀ ਦੱਸਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਹ ਸ਼ਹੀਦੀਆਂ ਨੇ ਚਾਰੋਂ ਨੌਜਵਾਨਾਂ ਦੀਆਂ। ਉਦੋਂ ਅਜੇ ਕੋਈ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ, ਜਿਹੜਾ ਕਿ 29 ਅਪ੍ਰੈਲ 1986 ਨੂੰ ਹੋਇਆ। ਔਰ ਇਹ ਪਵਿੱਤਰ ਰੂਹਾਂ ਜਿਹੜੀਆਂ ਨੌਜਵਾਨ ਸਨ, ਪਰ ਜਿਨ੍ਹਾਂ ਦੇ ਅੰਦਰ ਪੰਥਕ ਜਜ਼ਬਾ ਔਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਅਪਮਾਨਿਤ ਕਰਨ ਵਾਲੀ ਹਾਲਤ ਜੋ ਕਿ ਚੈਲੰਜ ਕਰਕੇ ਸੀ, ਉਸ ਨੂੰ ਹੀ ਉਹਨਾਂ ਨੇ ਚੈਲੰਜ ਕੀਤਾ ਆਪਣੀਆਂ ਸ਼ਹੀਦੀਆਂ ਦੇ ਕੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਘਟਨਾ ਨੂੰ 32 ਸਾਲ ਹੋ ਗਏ ਨੇ। ਔਰ ਜੇ ਅਸੀਂ ਪਿਛਲੇ 2 ਸਾਲਾਂ ਦੀ ਗੱਲ ਹੀ ਕਰੀਏ 2015 ਤੋਂ ਲੈ ਕੇ, ਔਰ 100 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਨੇ। ਸੋ ਕੁਛ ਵੀ ਬਦਲਿਆ ਨਹੀਂ। ਸੋ ਇਸ ਨੂੰ ਸਾਕਾ ਨਕੋਦਰ ਦਾ ਨਾਮ ਦਿੱਤਾ ਗਿਆ। ਔਰ ਪਿਛਲੇ ਵਰੇ ਤੋਂ ਕਿਉਂਕਿ ਇੱਕ ਸਟੇਜ ਤੱਕ ਸੈਂਟਰਲ ਸਿੱਖ ਮਿਊਜ਼ੀਅਮ 'ਚ ਵੀ ਅਕਾਲੀਆਂ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ। ਇਹਦੇ ਬਾਵਜੂਦ ਕਿ ਇਹ ਘਟਨਾ ਉਦੋਂ ਵੀ ਅਕਾਲੀ ਸਰਕਾਰ ਸੀ ਬਰਨਾਲੇ ਦੀ, ਜੇ ਹੁਣ
ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ ਬਾਦਲ ਦੀ ਸਰਕਾਰ ਵੇਲੇ, ਵੀ ਅਕਾਲੀ ਸਰਕਾਰ ਹੈ ਜੀ। ਔਰ ਉਦੋਂ ਵੀ ਜਿਹੜਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ, ਜਿਹੜਾ 1987 ਚ ਜਿਹਨੇ ਰਿਪੋਰਟ ਆਪਣੀ ਦਿੱਤੀ, 31 ਸਾਲ ਬਾਅਦ ਵੀ ਉਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਔਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੇ ਇਹ ਵੀ ਗਵਾਰਾ ਨਹੀਂ ਕੀਤਾ ਇਹ ਸਾਰੇ ਪੀਰੀਅਡ 'ਚ ਕਿ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਉਹ ਲਾਉਣ। ਪਰ ਜਦੋਂ ਪਿਛਲੇ ਵਰੇ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ ਪਿਕਚਰ ਸਥਾਪਿਤ ਹੋਈਆਂ, ਡਾਇਸਪੋਰਾ ਸਿੱਖਾਂ ਨੇ ਇਸ ਨੂੰ ਇੱਕ ਲਹਿਰ ਦੇ ਵਿੱਚ ਕਨਵਰਟ ਕੀਤਾ। ਨਤੀਜੇ ਦੇ ਤੌਰ ਤੇ ਸਮਾਗਮ ਹੋਏ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ। ਫਿਰ ਪਿਛਲੇ ਸਾਲ ਅਸੀਂ ਇੱਥੇ ਦੁਆਬਾ ਸਿੱਖ ਐਸੋਸੀਏਸ਼ਨ ਔਰ ਸਮੁੱਚੀਆਂ ਜਥੇਬੰਦੀਆਂ ਨੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੇ ਵਿੱਚ ਸਮਾਗਮ ਵੀ ਕੀਤਾ। ਇਹਨਾਂ ਚਾਰੋਂ ਹੀ ਨੌਜਵਾਨ ਸ਼ਹੀਦਾਂ ਦੀਆਂ ਪਿਕਚਰਸ ਵੀ ਗੁਰਦੁਆਰਾ ਸਾਹਿਬ ਦੀ ਗੈਲਰੀ ਦੇ ਵਿੱਚ ਲੰਗਰ ਹਾਲ 'ਚ ਐਸਟੈਬਲਿਸ਼ ਕੀਤੀਆਂ। ਔਰ ਇਸ ਵਾਰ ਦੁਆਬਾ ਸਿੱਖ ਐਸੋਸੀਏਸ਼ਨ ਦੇ ਉਦਮ ਨਾਲ, ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਸੀ, ਜਿਹਦੇ ਵਿੱਚ ਪਾਰਟਿਸਿਪੇਸ਼ਨ ਲਈ ਡਾਕਟਰ ਹਰਿੰਦਰ ਸਿੰਘ, ਉਹਨਾਂ ਦੇ ਛੋਟੇ ਭਰਾ ਤਾਂ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਉਹ ਆਏ ਸਨ। ਔਰ ਉਹਦੇ 'ਚ ਸਮਾਗਮ ਦੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਬਾਹਰ ਜਿੱਥੇ ਇੱਕ ਵੱਡੇ ਬੈਨਰ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਬਾਹਰ ਇਹਨਾਂ ਚਾਰੋਂ ਹੀ ਨੌਜਵਾਨਾਂ ਦੀਆਂ ਤਸਵੀਰਾਂ ਸਨ, ਜਿਨ੍ਹਾਂ ਦੇ ਸਾਹਮਣੇ ਖਲੋ ਕੇ ਜਿਹੜੇ ਨੇ ਉਹ ਆਪਣੇ ਆਪਣੇ ਮੈਸੇਜ ਜਥੇਬੰਦੀਆਂ ਦੇ ਰਿਪਰੈਜ਼ੈਂਟੇਟਿਵਸ ਨੇ ਦਿੱਤੇ। ਇਸ ਸਮੁੱਚੇ ਸਮਾਗਮ ਨੂੰ ਸਾਡੀ ਟੀਵੀ 84 ਦੀ ਟੀਮ ਨੇ ਫੁੱਲੀ ਕਵਰ ਕੀਤਾ ਔਰ ਅਸੀਂ ਆਉਣ ਵਾਲੇ ਸੈਚਰਡੇ ਇਹਨੂੰ ਵੇਰਵੇ ਦੇ ਨਾਲ ਸੰਗਤਾਂ ਨੂੰ ਦਿਖਾਵਾਂਗੇ। ਪਰ ਅਸੀਂ ਥੋੜੇ ਬਹੁਤ ਜਿਹੜਾ ਝਲਕਾਰਾ ਜ਼ਰੂਰ ਦੇਣਾ ਚਾਹੁੰਦੇ ਕਿ ਵੀ ਇਸ ਤੋਂ ਬਾਅਦ ਅੰਦਰ ਆ ਕੇ ਲੰਗਰ ਹਾਲ ਦੇ ਵਿੱਚ ਅਰਦਾਸਾ ਸੋਧ ਕੇ ਚਾਰੋਂ ਹੀ ਨੌਜਵਾਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸਥਾਪਿਤ ਕੀਤੀਆਂ ਗਈਆਂ। ਫਿਰ ਅਸੀਂ ਸਾਰੇ ਦੀਵਾਨ ਹਾਲ ਦੇ ਵਿੱਚ ਗਏ ਔਰ ਉੱਥੇ ਭਰਪੂਰ ਫਿਰ ਅਗਲੇ 2-2.5 ਘੰਟੇ ਜਿਹਦੇ ਚ ਗੁਰਬਾਣੀ ਕੀਰਤਨ ਔਰ ਮੈਂ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਡਾਕਟਰ ਹਰਿੰਦਰ ਸਿੰਘ ਹੋਰਾਂ ਨੇ ਸਲਾਈਡ ਸ਼ੋਅ ਦੇ ਨਾਲ ਬਿਲਕੁਲ ਜਿਵੇਂ ਤੁਸੀਂ ਇੱਕ ਨਕਸ਼ਾ ਖਿੱਚਦੇ ਹੋ ਬਿਨਾਂ ਕੋਈ ਬਾਇਸਡ ਜਾਂ ਲੋਡਡ ਗੱਲ ਕਹਿਣ ਦੇ, ਜੋ ਵੀ ਵਾਪਰਿਆ ਸੀ। ਔਰ ਵੀਰ ਪ੍ਰਵਿੰਦਰ ਸਿੰਘ ਹੋਰਾਂ ਨੇ ਵੀ ਆਪਣਾ ਐਕਸਪੀਰੀਅੰਸ ਬਰੀਫ ਦੇ ਵਿੱਚ ਦੱਸਿਆ। ਸੋ ਸਾਰਾ ਪ੍ਰੋਗਰਾਮ ਸੈਚਰਡੇ ਦਰਸ਼ਕ ਦੇਖ ਸਕਣਗੇ। ਔਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਡਾਕਟਰ ਹਰਿੰਦਰ ਸਿੰਘ ਹੋਰਾਂ ਨੂੰ, ਪ੍ਰਵਿੰਦਰ ਸਿੰਘ ਹੋਰਾਂ ਨੂੰ, ਕਿ ਵੀ ਟੀਵੀ 84 ਦੇ ਸਟੂਡੀਓ 'ਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੇ। ਸੋ ਅਸੀਂ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਦੇ ਟਾਈਮ 'ਚ ਜਿਹੜੀ ਇਹ ਗੱਲਬਾਤ ਹੈ, ਜਿਹਦੇ 'ਚ ਪ੍ਰਵਿੰਦਰ ਸਿੰਘ ਹੋਰੀ, ਦੁਆਬਾ ਸਿੱਖ ਐਸੋਸੀਏਸ਼ਨ ਦੇ ਵੀਰ ਬਲਜਿੰਦਰ ਸਿੰਘ ਔਰ ਡਾਕਟਰ ਹਰਿੰਦਰ ਸਿੰਘ, ਇਹ ਸਾਕਾ ਨਕੋਦਰ ਦੀਆਂ ਯਾਦਾਂ ਵੀ ਅੱਜ ਅਸੀਂ ਕਿੱਥੇ ਖੜੇ ਇਸ ਨੂੰ ਦੇ ਲਈ ਉਹ ਗੱਲਬਾਤ ਕਰਨਗੇ। ਸੋ ਅਸੀਂ ਦਰਸ਼ਕਾਂ ਨੂੰ ਇਹ ਬੇਨਤੀ ਵੀ ਕਰਾਂਗੇ ਕਿ ਆਪਣਾ ਟਿਊਨ ਇਨ ਰਹੋ ਔਰ 9 ਤੋਂ 10 ਉਹਨਾਂ ਦੇ ਨਾਲ ਜਿਹੜਾ ਇੰਟਰਵਿਊ ਹੈ ਉਹ ਜ਼ਰੂਰ ਦੇਖਣ। ਦੂਸਰਾ ਪ੍ਰੋਗਰਾਮ ਜਿਸ ਦੀ ਵੀ ਅਨਾਉਂਸਮੈਂਟ ਅਸੀਂ ਕੀਤੀ ਹੋਈ ਸੀ, ਕਸ਼ਮੀਰ ਸੋਲੀਡੈਰਿਟੀ ਡੇ। ਹੁਣ ਜ਼ਾਹਰ ਹੈ ਕਿ ਕਸ਼ਮੀਰ ਦੀ ਸਟਰਗਲ ਬਹੁਤ ਪੁਰਾਣੀ ਹੈ। ਮੈਂ ਦੇਖਦਾ ਕਈ ਵਾਰ ਕੁਝ ਚੀਜ਼ਾਂ ਇਹੀ ਨਹੀਂ ਕਿ 1947 ਦੇ ਵਿੱਚ ਹੀ ਕਸ਼ਮੀਰੀਆਂ ਦੀ ਐਗੋਨੀ ਜਾਂ ਉਹਨਾਂ ਦੇ ਦਰਦਨਾਕ ਅਨੁਭਵ ਦਾ ਐਕਸਪੀਰੀਅੰਸ ਦਾ ਦੌਰ ਸ਼ੁਰੂ ਹੋਇਆ ਸਦੀਆਂ ਤੋਂ। ਬਿਲਕੁਲ, ਕਿਉਂਕਿ ਇੱਕ ਪੀਰੀਅਡ ਸੀ ਕਿ ਕਸ਼ਮੀਰ ਜਿਹੜਾ ਹੈ ਇਹ ਮੁਗਲਿਆ ਸਲਤਨਤ ਦਾ ਹਿੱਸਾ ਸੀ। ਫਿਰ 1750 ਤੱਕ ਪਹੁੰਚਦੇ ਆ ਇਸ ਨੂੰ ਅਫਗਾਨ ਸਲਤਨਤ ਦਾ ਹਿੱਸਾ ਬਣਾ ਦਿੱਤਾ ਗਿਆ। ਸੋ ਉਹਨਾਂ ਤੋਂ, ਮੁਗਲਾਂ ਤੋਂ ਨਿਕਲ ਕੇ ਅਫਗਾਨਾਂ ਤੱਕ ਦੀ ਹੋਈ ਔਰ ਫਿਰ 1750 ਤੋਂ ਲੈ ਕੇ ਆਲਮੋਸਟ 1819 ਤੱਕ ਅਫਗਾਨਾਂ ਦੇ ਕਬਜ਼ੇ 'ਚ ਹੀ ਸੀ। 1819 ਦੇ ਐਂਡ 'ਚ ਸਿੱਖ ਫੌਜ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਕਸ਼ਮੀਰ ਨੂੰ ਜਿਹੜਾ ਹੈ ਉਹ ਸਿੱਖ ਰਾਜ ਦਾ ਹਿੱਸਾ ਬਣਾਇਆ ਔਰ ਲਗਭਗ 25-26 ਸਾਲ ਇਸ ਪੀਰੀਅਡ 'ਚ ਵੀ ਮੈਂ ਦੇਖਦਾ ਵੀ, ਹਾਲਾਂਕਿ ਕਈ ਚੀਜ਼ਾਂ ਜਦੋਂ ਤੁਸੀਂ ਹਿਸਟੋਰੀਕਲ ਨੁਕਤਾ ਨਿਗਾਹ ਤੋਂ ਦੇਖਦੇ ਹੋ ਤਾਂ ਜਿਵੇਂ ਉਹ ਅਫਰੀਕਾ ਦੀ ਕਹਾਣੀ ਹੈ ਕਿ ਵੀ ਸ਼ੇਰ ਔਰ ਸ਼ਿਕਾਰੀ ਦੇ ਵਿੱਚ ਜੇ ਸ਼ੇਰ ਮਰਿਆ ਨਾ ਹੁੰਦਾ ਤੇ ਸ਼ੇਰ ਕੋਲ ਆਪਣੇ ਇਤਿਹਾਸਕਾਰ ਹੁੰਦੇ ਤੇ ਉਹਨੇ ਸ਼ੇਰ ਦੀ ਬਹਾਦਰੀ ਦੀ ਗਾਥਾ ਲਿਖਣੀ ਸੀ। ਤੇ ਕਿਉਂਕਿ ਸ਼ਿਕਾਰੀ ਅਲਟੀਮੇਟਲੀ ਬੰਦੂਕ ਦੇ ਨਾਲ ਉਹਨੂੰ ਮਾਰ ਦਿੰਦਾ ਤੇ ਫਿਰ ਕਹਾਣੀ ਜਿਹੜੀ ਹੈ ਉਹ ਸ਼ਿਕਾਰੀ ਦੀ ਬਹਾਦਰੀ ਦੀ ਹੁੰਦੀ ਹੈ। ਕਈ ਵਾਰ ਮੈਂ ਇਹ ਦੇਖਦਾ ਕਿ ਵੀ ਜਿਹੜਾ ਹਿਸਟੋਰੀਕਲ ਬਾਇਜ਼ ਹੈ 20-25 ਸਾਲ ਦੇ ਸਿੱਖ ਰਾਜ ਦੇ ਪੀਰੀਅਡ ਦਾ ਕਸ਼ਮੀਰ 'ਚ,
ਉਹ ਵੀ ਸਾਹਮਣੇ ਆਂਦਾ ਹੈ। ਉਸ ਨੂੰ ਦੋਵੇਂ ਤਰੀਕਿਆਂ ਦੇ ਨਾਲ ਹੀ ਪੇਸ਼ ਕੀਤਾ ਗਿਆ ਜੀ। ਪਰ ਸ਼ਾਇਦ ਸਾਡੇ ਕਸ਼ਮੀਰੀ ਭਰਾ ਵੀ ਜਦੋਂ ਕਿ ਸ਼ੁਰੂ ਚ ਅਸੀਂ 30 ਸਾਲ ਪਹਿਲਾਂ ਉਹਨਾਂ ਦੇ ਨਾਲ ਕੰਮ ਸ਼ੁਰੂ ਕੀਤਾ ਤੇ ਮੈਨੂੰ ਇਹ ਲੱਗਾ ਕਿ ਵੀ ਇਹਨਾਂ 'ਚ ਜਿਹੜਾ ਸਿੱਖ ਰਾਜ ਦਾ ਵੀ 25-30 ਸਾਲ ਦਾ ਪੀਰੀਅਡ ਹੈ ਉਸ ਬਾਰੇ ਜਿਹੜੀਆਂ ਲੋਕ ਯਾਦਾਂ ਦੇ ਵਿੱਚ ਜੋ ਕੁਝ ਪਿਆ ਉਹ ਕੋਈ ਬਹੁਤਾ ਪੋਜ਼ਿਟਿਵ ਨਹੀਂ ਹੈ, ਜਿਹੜਾ ਕਿ ਇਸ ਗੱਲ ਦੇ ਉਲਟ ਸੀ ਜੋ ਕਿ ਵੱਡੇ ਬਾਕੀ ਪੰਜਾਬ ਦੇ ਖਿੱਤੇ ਦੇ ਜਿਹੜੇ ਨੇ ਲੋਕ ਉਹ ਸਿੱਖ ਰਾਜ ਦੇ ਪੀਰੀਅਡ ਨੂੰ ਵੀ ਭਾਵੇਂ ਹਿਸਟਰੀ ਕਿਤਾਬਾਂ ਦੇ ਵਿੱਚ ਉਹਦੇ 'ਚ ਵੀ ਕੁਛ ਨਾ ਕੁਛ ਐਸੀ ਗੜਬੜ ਵਾਲੀ ਗੱਲ ਰਹੀ ਹੈ ਪਰ ਆਮ ਲੋਕਾਂ ਦੀ ਯਾਦਾਂ 'ਚ ਔਰ ਅੱਜ ਜਦੋਂ ਪਾਕਿਸਤਾਨ ਦੇ ਐਂਕਰ ਔਰ ਉਹਨਾਂ ਦੇ ਹਿਸਟੋਰੀਅਨ ਮਹਾਰਾਜਾ ਰਣਜੀਤ ਸਿੰਘ ਨੂੰ ਗੁਜਰਾਂਵਾਲੇ ਦਾ ਸਾਡੀ ਧਰਤੀ ਦਾ ਬਹਾਦਰ ਸਪੁੱਤਰ ਜਾਂ ਹਰੀ ਸਿੰਘ ਨਲੂਏ ਤੇ ਫਖਰ ਕਰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਵੀ ਹੁਣ ਹਿਸਟਰੀ ਉਸ ਪਰਸਪੈਕਟਿਵ 'ਚ ਦੇਖੀ ਜਾਣ ਲੱਗੀ ਹੈ ਜਿਹਦੇ 'ਚ ਹੈ ਜੀ। ਪਰ ਫਿਰ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ 25 ਸਾਲ ਦਾ ਪੀਰੀਅਡ ਜੰਮੂ ਕਸ਼ਮੀਰ ਕਿਉਂਕਿ ਜੰਮੂ ਦੇ ਡੋਗਰੇ ਰਾਜੇ ਸਨ ਹੈ ਤਾਂ ਸਧਾਰਨ ਜੇ ਜਾ ਕੇ ਭਰਤੀ ਹੋਏ ਸੀ ਪਹਿਰੇਦਾਰ ਕੋਈ ਡਿਉੜੀਦਾਰ ਬਣ ਗਏ ਉਹ ਇਹਨਾਂ ਨੂੰ ਰਾਜੇ ਦਾ ਖਿਤਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਰਾਜਾ ਧਿਆਨ ਸਿੰਘ ਹੋਏ ਜਿਹੜਾ ਕਿ ਪ੍ਰਧਾਨ ਮੰਤਰੀ ਵੀ ਬਣ ਗਿਆ ਰਣਜੀਤ ਸਿੰਘ ਦਾ ਜੀ ਰਾਜਾ ਗੁਲਾਬ ਸਿੰਘ ਰਾਜਾ ਸੁਚੇਤ ਸਿੰਘ ਔਰ ਕਿਉਂਕਿ ਜੰਮੂ ਉਹਨਾਂ ਦੇ ਕੰਟਰੋਲ 'ਚ ਸੀ ਔਰ ਬਹੁਤ ਸਾਰਾ ਪ੍ਰਭਾਵ ਵੀ ਕਸ਼ਮੀਰ ਸਿੱਧਾ ਕਿਉਂਕਿ ਡਿਸਟੈਂਸ ਸੀ ਲਾਹੌਰ ਤੋਂ ਕਸ਼ਮੀਰ ਤੱਕ ਸੋ ਕਦੇ ਵੀ ਕਸ਼ਮੀਰ ਦੇ ਵਿੱਚ ਸਿੱਖਾਂ ਦਾ ਐਡਮਿਨਿਸਟ੍ਰੇਸ਼ਨ ਜਾਂ ਸਿੱਖ ਰਾਜ ਦਾ ਜਿਵੇਂ ਅਦਲ ਜਾਂ ਇਨਸਾਫ ਦੀ ਗੱਲ ਜਿਵੇਂ ਰੈਸਟ ਆਫ ਦਾ ਪੰਜਾਬ ਦੇ ਵਿੱਚ ਸੀ ਉਹ ਉਹਨਾਂ ਤੱਕ ਨਹੀਂ ਪਹੁੰਚੀ। ਉੱਥੇ ਡੋਗਰਿਆਂ ਨੇ ਕਿਉਂਕਿ ਡੋਗਰੇ ਮਿਡਲ 'ਚ ਆ ਗਏ ਔਰ ਡੋਗਰਿਆਂ ਦੇ ਪ੍ਰਬੰਧ ਦੇ ਥੱਲੇ ਹੀ ਜਿਹੜਾ ਹੈ ਉਹ ਕਸ਼ਮੀਰੀ ਰਹੇ ਹਾਲਾਂਕਿ 1846 ਚ ਫਿਰ ਸਿੱਖਾਂ ਦੇ ਨਾਲ ਕਿਵੇਂ ਡੋਗਰਿਆਂ ਨੇ ਗੱਦਾਰੀ ਕੀਤੀ ਔਰ ਉਸ ਦੇ ਇਵਜ਼ ਦੇ ਵਿੱਚ ਜਿਹੜਾ ਹੈ ਉਸ ਗੱਦਾਰੀ ਦਾ ਇਨਾਮ ਜਿਹੜਾ ਜੰਮੂ ਕਸ਼ਮੀਰ ਦੀ ਸਾਰੀ ਸਟੇਟ ਗੁਲਾਬ ਸਿੰਘ ਨੂੰ ਮਿਲੀ ਔਰ ਲੇਕਿਨ ਇਹ ਜਿਹੜਾ ਡੋਗਰਿਆਂ ਦਾ ਹੀ ਰਾਜ ਸੀ ਭਾਵੇਂ ਉਹ ਸਿੱਖ ਰਾਜ ਦੇ ਥੱਲੇ ਹੀ ਜਿਹੜਾ ਉਹਨਾਂ ਨੇ ਰੂਲ ਕੀਤਾ ਇਹ ਇੱਕ ਕਾਰਨ ਹੈ। ਔਰ ਜਦੋਂ ਹੁਣ ਅਸੀਂ ਡੋਗਰਿਆਂ ਦੇ ਉਸ ਰਿਪਰੈਸਿਵ ਪੀਰੀਅਡ ਦੀ ਗੱਲ ਕਰਦੇ ਹਾਂ ਔਰ ਜਦੋਂ ਕਸ਼ਮੀਰ ਸੋਲੀਡੈਰਿਟੀ ਡੇ ਦੀ ਗੱਲ ਹੁੰਦੀ ਹੈ ਕਿ 1931 ਚ ਇਸੇ ਇੱਥੋਂ ਦੇ ਹੀ ਡੋਗਰਾ ਰੂਲਰ ਨੇ ਕਿਵੇਂ ਸ੍ਰੀਨਗਰ ਜੇਲ੍ਹ ਦੇ ਬਾਹਰ ਜਿੱਥੇ ਹਜ਼ਾਰਾਂ ਕਸ਼ਮੀਰੀ ਇਕੱਠੇ ਹੋਏ ਸਨ ਉਹਨਾਂ ਦੇ ਉੱਤੇ ਗੋਲੀ ਚਲਾਈ 20 ਤੋਂ ਜ਼ਿਆਦਾ ਕਸ਼ਮੀਰੀ ਮਾਰੇ ਗਏ ਦਰਜਨਾਂ ਜ਼ਖਮੀ ਹੋਏ ਸੋ ਇਹ ਜਿਹੜੀ ਇੱਕ ਚੈਲੰਜ ਸੀ ਔਰ ਇਹ ਡੋਗਰਾਗਰਦੀ ਦਾ ਦੌਰ ਔਰ ਅੱਜ ਜਦੋਂ ਕਿ ਇਸ ਸੋਲੀਡੈਰਿਟੀ ਡੇ ਦੇ ਮੌਕੇ ਦੇ ਉੱਤੇ ਇਹ ਸੋਲੀਡੈਰਿਟੀ ਡੇ 1990 ਚ ਪਾਕਿਸਤਾਨ ਚ ਡਿਕਲੇਅਰ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਨੈਸ਼ਨਲ ਹੌਲੀਡੇ ਹੁੰਦੀ ਹੈ ਜੀ ਪਾਕਿਸਤਾਨ ਆਜ਼ਾਦ ਕਸ਼ਮੀਰ ਔਰ ਦੁਨੀਆ ਭਰ ਚ ਜਿੱਥੇ ਜਿੱਥੇ ਵੀ ਕਸ਼ਮੀਰੀ ਸਨ ਜਾਂ ਨਹੀਂ ਉੱਥੇ ਇਸ ਦਿਨ ਨੂੰ ਜਿਹੜਾ ਹੈ ਇਸ ਜੋਸ਼ੋ ਖਰੋਸ਼ ਦੇ ਨਾਲ ਹੀ ਮਨਾਇਆ ਜਾਂਦਾ ਹੈ। ਇਹ ਦੱਸਦੇ ਆ ਇਹਨੂੰ ਯਕਜ਼ਦਗੀ ਕਿ ਵੀ ਅਸੀਂ ਤੁਹਾਡੇ ਨਾਲ ਹੈ ਇਕਜੁੱਟ ਹੈ ਕਸ਼ਮੀਰ ਸੋਲੀਡੈਰਿਟੀ ਦਾ ਮਤਲਬ ਹੀ ਹੈ ਔਰ ਅੱਜ ਜਦੋਂ ਕਿ ਅਸੀਂ ਟਾਈਮ ਸਕੁਅਰ ਚ ਗਏ ਭਾਵੇਂ ਕਿ ਬਹੁਤ ਠੰਡਾ ਦਿਨ ਸੀ ਹਵਾ ਵੀ ਚੱਲ ਰਹੀ ਸੀ ਔਰ ਫਰੀਜ਼ਿੰਗ ਵਾਂਗ ਸੀ ਲੇਕਿਨ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਬੜਾ ਚੰਗਾ ਪ੍ਰਬੰਧ ਕੀਤਾ ਹੋਇਆ ਸੀ। ਪਹਿਲਾਂ ਉਹਨਾਂ ਨੇ ਜਿਹੜਾ ਕਰਾਊਨ ਪਲਾਜ਼ਾ ਹੋਟਲ ਹੈ ਉਹਦੇ 'ਚ ਪ੍ਰੈਸ ਕਾਨਫਰੰਸ ਰੱਖੀ ਸੀ ਔਰ ਉਹਨਾਂ ਨੇ ਸਾਨੂੰ ਮਾਣ ਵੀ ਦਿੱਤਾ ਕਿ ਅਸੀਂ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਹੀ ਨਹੀਂ ਬਣੇ ਹਾਲਾਂਕਿ ਮੇਰੇ ਨਾਲ ਕੋਈ ਪਹਿਲਾਂ ਉਹਨਾਂ ਦੀ ਬਹੁਤ ਕਮਿਊਨੀਕੇਸ਼ਨ ਨਹੀਂ ਸੀ ਹੋਈ ਮੈਂ ਤਾਂ ਇੱਕ ਉਹਨਾਂ ਦੀ ਪ੍ਰੈਸ ਰਿਲੀਜ਼ ਨੂੰ ਦੇਖਦੇ ਆਂ ਕਿ ਪ੍ਰੋਗਰਾਮ ਉਹਨਾਂ ਨੇ ਰੱਖਿਆ ਅਸੀਂ ਆਪਣੇ ਜਿਹੜੇ ਹੋਰ ਵੀ ਹਮਦਰਦ ਸਨ ਡਾਕਟਰ ਹਰਿੰਦਰ ਸਿੰਘ ਕਿਉਂਕਿ ਉਹ ਵੀ ਇੱਥੇ ਸਨ ਉਹ ਸਟੈਨਫੋਰਡ ਤੋਂ ਉਹਨਾਂ ਦੇ ਮਿੱਤਰ ਉਹਨਾਂ ਨੂੰ ਵੀ ਕਿਹਾ ਸੁਖਜਿੰਦਰ ਸਿੰਘ ਬਾਜਵਾ ਔਰ ਸਾਰੇ ਜਿਹੜੇ ਪਹੁੰਚ ਗਏ ਸੋ ਉਹਨਾਂ ਨੇ ਸਾਨੂੰ ਮਾਣ ਵੀ ਦਿੱਤਾ ਜਿੱਥੇ ਕਿ ਉਹਨਾਂ ਨੇ ਪਾਕਿਸਤਾਨ ਦੇ ਸਾਰੇ ਹੀ ਪ੍ਰੋਵਿੰਸ ਜਿਹੜੇ ਨੇ ਪੰਜਾਬ ਸਿੰਧ ਔਰ ਬਲੋਚਿਸਤਾਨ ਇਹਨਾਂ ਦੇ ਨਾਲ ਖੈਬਰ ਪਖਤੂਨਵਾ ਉਹਨਾਂ ਦੇ ਨੁਮਾਇੰਦਿਆਂ ਦੀਆਂ ਪ੍ਰੀਪੇਅਰਡ ਸਪੀਚਸ ਸੀ ਜਿਹੜੀਆਂ ਉਹਨਾਂ ਨੇ ਪ੍ਰੈਸ ਕਾਨਫਰੰਸ ਸਾਰੇ ਹੀ ਪਾਕਿਸਤਾਨੀ ਪ੍ਰਮੁੱਖ ਜਿੰਨੇ ਟੀਵੀ ਚੈਨਲ ਨੇ ਉੱਥੇ ਮੌਜੂਦ ਸਨ ਔਰ ਇਸੇ ਤਰ੍ਹਾਂ ਉਹਨਾਂ ਦੀ ਜਿਹੜਾ ਏਜੰਸੀ ਏਰੀਆ ਖੈਬਰ ਪਖਤੂਨਵਾ ਦੇ ਨਾਲ ਲੱਗਦਾ ਉਹਨਾਂ ਦਾ ਨੁਮਾਇੰਦਾ ਵੀ ਸੀ ਔਰ ਸਾਨੂੰ ਉਹਨਾਂ ਨੇ ਇੱਕ ਸਪੈਸ਼ਲ ਗੈਸਟ ਦੇ ਤੌਰ ਤੇ ਆਨਰ ਦਿੱਤਾ ਔਰ ਮੈਂ ਵੀ ਆਪਣੀ ਜਿਹੜੀ ਹੈ ਸੋਲੀਡੈਰਿਟੀ ਯਕਜ਼ਦੀ ਔਰ ਮੈਂ ਉਹਦੇ 'ਚ ਕਿਹਾ ਕਿ ਭਾਈ ਇਹ ਡੋਗਰਾਗਰਦੀ ਨੇ ਜੋ ਕੁਝ 1931 ਚ ਕੀਤਾ ਸੀ ਇਹ ਸਾਡੇ ਨਾਲ ਵੀ ਸਾਡਾ ਸਿੱਖ ਐਮਪਾਇਰ ਜਾਣ ਚ ਵੀ ਇਹਨਾਂ ਡੋਗਰਿਆਂ ਨੇ ਹੀ ਜਿਹੜਾ ਉਹ ਰੋਲ ਅਦਾ ਕੀਤਾ ਔਰ ਉਹਦਾ ਇਨਾਮ ਹੀ ਇਹਨਾਂ ਨੂੰ ਜੰਮੂ ਕਸ਼ਮੀਰ ਦਾ ਰਾਜ ਮਿਲਿਆ ਸੀ ਅਸੀਂ ਵੀ ਇਹਨਾਂ ਦੇ ਨਾਲ ਅਕਾਊਂਟ ਸੈਟਲ ਕਰਨੇ ਔਰ ਜਿਹੜੀ ਮੈਂ ਉਹਨਾਂ ਨੂੰ ਮੇਰੇ ਆਪਣੇ ਮਿੱਤਰ ਸ਼ੇਖ ਸਾਹਿਬ ਦਾ ਹਵਾਲਾ ਦੇ ਕੇ ਇਸ ਪ੍ਰੈਸ ਕਾਨਫਰੰਸ ਕਿਹਾ ਮੈਂ ਕਿ ਉਹ ਕਹਿੰਦੇ ਸੀ ਕਿ ਵੀ ਜਿਹੜੀ
ਲਾਹੌਰ ਤੋਂ ਸ੍ਰੀਨਗਰ ਨੂੰ ਜਾਂਦੀ ਸੜਕ ਆ ਅੰਮ੍ਰਿਤਸਰ ਵੱਲ ਨੂੰ ਜਾਂਦੀ ਹੈ ਜੀ ਕਿ ਜ਼ਾਹਰ ਹੈ ਕਿ ਜੇ ਖਾਲਿਸਤਾਨ ਲਿਬਰੇਟ ਹੁੰਦਾ ਹੈ, ਆਜ਼ਾਦ ਹੁੰਦਾ ਹੈ, ਕਸ਼ਮੀਰ ਆਪਣੇ ਆਪ ਆਜ਼ਾਦ ਹੋ ਜਾਂਦਾ ਹੈ। ਔਰ ਇਹ ਸਾਡਾ, ਅਸੀਂ ਗਵਾਂਢੀ ਵੀ ਹੈ ਔਰ ਸਾਡੀ ਇੱਕ ਦੂਜੇ ਦੀ ਆਜ਼ਾਦੀ ਦੇ ਲਈ ਤਾਂਘ ਵੀ ਹੈ ਔਰ ਸਾਡਾ ਦੁਸ਼ਮਣ ਵੀ ਇੱਕ ਹੈ। ਔਰ ਜਿਵੇਂ ਅੱਜ ਦੇ ਮੋਦੀ ਰਾਜ ਦੇ ਵਿੱਚ 200 ਮਿਲੀਅਨ ਮੁਸਲਮਾਨ, 30 ਮਿਲੀਅਨ ਸਿੱਖ, 30 ਮਿਲੀਅਨ ਈਸਾਈ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਸਫ਼ਰ ਕਰ ਰਹੇ ਔਰ ਇਸ ਨੂੰ ਜਿੱਥੇ ਜਿਹੜੇ ਉਸ ਪ੍ਰੈਸ ਦੇ ਵਿੱਚ ਮੌਜੂਦ ਸਨ ਰਿਪਰੈਜ਼ੈਂਟੇਟਿਵ, ਉਹਨਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਜੀ ਔਰ ਬਾਅਦ ਦੇ ਵਿੱਚ ਅਸੀਂ ਜਿਹੜਾ ਰੈਲੀ ਦੇ ਵਿੱਚ ਵੀ ਸ਼ਾਮਲ ਹੋਏ। ਸੋ ਮੈਂ ਚਾਹਾਂਗਾ ਜਿੱਥੇ ਸਾਡੇ ਦਰਸ਼ਕ ਇਹ ਸ਼ਾਟ ਸਾਰੇ ਦੇਖ ਰਹੇ ਨੇ ਅੰਦਰਲੀ ਪ੍ਰੈਸ ਕਾਨਫਰੰਸ ਦੇ, ਕਿ 3 ਮਿੰਟ ਦੀ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਸੀ ਇਸ ਮੌਕੇ ਤੇ ਅਸੀਂ ਚਾਹਾਂਗੇ, ਕਿਉਂਕਿ ਅੱਜ ਹੀ ਇਹ ਹੋਇਆ ਸੋ ਨਿਊਜ਼ ਕਰੰਟ ਹੁੰਦੀ ਹੈ, ਹਾਲਾਂਕਿ ਸਮੁੱਚੇ ਪ੍ਰੋਟੈਸਟ ਔਰ ਬਾਕੀ ਸਾਰੀ ਪ੍ਰੈਜੈਂਟੇਸ਼ਨਸ ਦੇ ਬੇਸਡ ਜਿਹੜੇ ਸਾਡੀ ਟੈਕਨੀਕਲ ਟੀਮ ਉਹਨੂੰ ਐਡਿਟ ਕਰ ਰਹੇ ਨੇ ਔਰ ਮੋਸਟ ਲਾਈਕਲੀ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਵੀ ਉਹ ਹਾਫ ਐਨ ਆਵਰ ਰਿਪੋਰਟ ਵੀ ਦੇਵਾਂਗੇ। ਸੋ ਮੈਂ ਆਪਣਾ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ 3 ਮਿੰਟ ਦੀ ਜਿਹੜੀ ਕਲਿੱਪ ਹੈ ਉਸ ਨੂੰ ਚਲਾ ਦੇਣ। My name is Amarjit Singh and I represent the people who are struggling for the last more than 30 years to get Indian occupied Punjab freed from the Indian yoke. Our heart beats with our Kashmiri brothers and sisters. One of my friends who was president of North American Kashmir Council for almost 30 years, he used to say the road from Lahore to Srinagar goes via Amritsar, meaning the liberation of Khalistan will automatically free the Kashmiri people from the Indian yoke. We have worked together for the past 30 years, and on this Kashmir Solidarity Day, as you have suffered under the Dogra Gardi, what happened in 1931 for the past more than 80 years, with the different characters changing from Dogra rulers of Jammu and Kashmir to present day Modi, the story is the same. And we have the accounts to settle with the Dogra Gardi as well. It was Gulab Singh Dogra who was a traitor to the Sikh Empire, joined hands with the Britishers, and eventually got Jammu and Kashmir as a reward for that treacherous attitude. And even in present times, Yuvraj Karan Singh, who was the son of Hari Singh, he was one of the founders of Vishwa Hindu Parishad as well as Hindu Shiv Sena. And what is happening in India to 200 million Muslims, 30 million Christians, 30 million Sikhs under Vishwa Hindu Parishad, and all these RSS outfits, we very clearly know. So on this Kashmir Solidarity Day, the 30 million Sikhs, they know the pain what our Kashmiri brothers and sisters under Indian occupation are going through, how thousands of children has been turned blind by their pellet guns, how over 100,000 Kashmiris has been killed in the last decade, and how hundreds of them are suffering under even just 3 days ago, there was a Sikh sovereignty conference in Amritsar organized by Dal Khalsa, and leader of Hurriyat conference, Sayyid, old person, Sayyid Ali Gilani, he was on the video camera from Srinagar addressing to the Sikhs in Amritsar, and he said that we request our brothers in the north, the Sikhs of Punjab, to stand by us and to help us. And we, the Sikh delegation, is here to show support for our Kashmiri brothers and sisters. We will fight together as brothers till we are free from the Indian yoke, Indian occupied Kashmir, as well as Indian occupied Punjab. Thank you very much. ਸਾਡੇ ਦਰਸ਼ਕਾਂ ਨੇ ਵੀਡੀਓ ਦੇਖ ਲਈ ਜਿਹੜੀ ਤੁਹਾਡੀ ਕਾਨਫਰੰਸ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਤੁਹਾਡੀ ਸਪੀਚ ਸੀ ਜੀ ਡਾਕਟਰ ਸਾਹਿਬ। ਦੇਖੋ ਉਹਦੇ 'ਚ ਇੱਕ ਖਾਸ ਤੌਰ ਤੇ ਜਿਹੜੀ ਮੈਨੂੰ ਟੱਚ ਵੀ ਕੀਤੀ, ਅਸੀਂ ਇਸ ਪ੍ਰੋਗਰਾਮ 'ਚ ਡਿਸਕਸ ਵੀ ਕੀਤਾ ਸੀ ਕਿ ਜਦੋਂ ਪਿਛਲੇ ਦਿਨਾਂ 'ਚ 26 ਜਨਵਰੀ ਦੇ ਮੌਕੇ ਤੇ ਸਾਡੇ ਵੀਰਾਂ ਨੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੈਮੀਨਾਰ ਰੱਖਿਆ, ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਿੱਖਾਂ ਲਈ, ਕਸ਼ਮੀਰੀਆਂ ਲਈ, ਔਰ ਹੁਰੀਅਤ ਕਾਨਫਰੰਸ ਦੇ ਬਜ਼ੁਰਗ ਆਗੂ ਸੈਯਦ ਅਲੀ ਸ਼ਾਹ ਗਿਲਾਨੀ, ਉਹਨਾਂ ਨੇ ਉਹ ਹਾਊਸ ਅਰੈਸਟ ਨੇ, ਵੀਡੀਓ ਕਾਨਫਰੰਸ ਰਾਹੀਂ ਉਹਨਾਂ ਨੇ ਜੁਆਇਨ ਕੀਤਾ ਸੀ ਔਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਅਖੀਰ 'ਚ ਕਿਹਾ ਕਿ ਅੱਜ ਅਸੀਂ ਮੁਸੀਬਤ 'ਚ ਹਾਂ
ਫੌਜ ਨੇ ਚਾਰ ਚਫੇਰੇ ਜਿਹੜਾ ਹੈ ਉਹ ਜ਼ੁਲਮ ਦੀ ਇੰਤਹਾ ਕੀਤੀ ਹੋਈ ਹੈ। ਅਸੀਂ ਘਰਾਂ 'ਚ ਦਰੜੇ ਹੋਏ ਹਾਂ ਤੇ ਅਸੀਂ ਆਪਣੇ ਗਵਾਂਢੀ ਖਾਲਸੇ ਨੂੰ, ਪੰਜਾਬ 'ਚ ਬੈਠੇ ਆਪਣੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕਰੋ, ਸਾਡੀ ਮਦਦ ਕਰੋ। ਹਾਲਾਂਕਿ ਮੈਂ ਸਮਝਦਾ ਹਾਂ ਵੀ ਇਹ ਇੱਕ ਸਿੱਖਾਂ ਦਾ, ਭਾਵੇਂ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਵੀ ਲੜ ਰਹੇ ਹਾਂ, ਕਦੇ ਇਸੇ ਹੀ ਕਸ਼ਮੀਰ ਵਾਦੀ 'ਚੋਂ ਕਸ਼ਮੀਰੀ ਪੰਡਤਾਂ ਦਾ ਡੈਲੀਗੇਸ਼ਨ ਅਨੰਦਪੁਰ ਸਾਹਿਬ ਆਇਆ ਸੀ ਇਹੋ ਜਿਹੀ ਪੁਕਾਰ ਲੈ ਕੇ ਕਿ ਸਾਡੇ ਤੇ ਜ਼ੁਲਮ ਹੋ ਰਹੇ ਨੇ, ਔਰੰਗਜ਼ੇਬ ਦੀ ਜਿਹੜੀ ਨੀਤੀ ਹੈ ਇਸਲਾਮੀਕਰਨ ਦੀ, ਉਹਦੇ ਥੱਲੇ ਸਾਡੇ ਤੇ ਜ਼ੋਰ ਜ਼ਬਰ ਹੋ ਰਿਹਾ ਔਰ ਸਾਡੀ ਮਦਦ ਕਰੋ। ਹੁਣ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਨੇ 11-12 ਸਾਲ ਦੀ ਉਮਰ 'ਚ ਪੰਡਤ ਦਾ ਹੱਥ ਫੜ ਲਿਆ ਸੀ ਕਿ ਜਨੇਊ ਜਬਰੀ ਪਾਉਣ ਨਹੀਂ ਦੇਣਾ, ਪਰ ਜਦੋਂ ਸ਼ਰਨ ਆਏ ਤੇ ਸਕੰਠ ਲਾਏ, ਅਸੀਂ ਇਹ ਗੁਰਬਾਣੀ ਦੀ ਤੁਕ ਪੜ੍ਹਦੇ ਹਾਂ, ਜਦੋਂ ਕੋਈ ਫਰਿਆਦੀ ਹੋ ਕੇ ਆਂਦਾ ਹੈ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ, ਬੇਸ਼ੱਕ ਤਿਲਕ ਜਨੇਊ ਸਿੱਖੀ ਦਾ ਚਿੰਨ੍ਹ ਨਹੀਂ ਸਨ, ਨਕਾਰੇ ਹੋਏ ਸੀ ਬਿਲਕੁਲ, ਲੇਕਿਨ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਇਹ ਇਸ ਮੁਲਕ ਦੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ, ਗੁਲਾਮੀ ਇਹਨਾਂ ਨੇ ਕਬੂਲੀ ਹੋਈ ਹੈ ਜੀ। ਔਰ ਜਦੋਂ ਤੱਕ ਜਿਹੜਾ ਜਵਾਬ 10ਵੇਂ ਪਾਤਸ਼ਾਹ ਜਿਹੜੇ 9 ਸਾਲ ਦੀ ਉਮਰ ਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਕੋਈ ਜਦੋਂ ਤੱਕ ਵੱਡਾ ਪੁਰਖ ਜਿਹੜਾ ਹੈ ਉਹ ਕੁਰਬਾਨੀ ਨਹੀਂ ਦਿੰਦਾ ਇਹ ਜ਼ੁਲਮ ਬੰਦ ਨਹੀਂ ਹੋਏਗਾ। ਹੁਣ ਜ਼ਾਹਰ ਹੈ ਕਿ ਵੀ ਇਹ ਕੋਈ ਸੌਖੀ ਗੱਲ ਨਹੀਂ ਸੀ ਕਿ ਜਿੱਥੇ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ 9 ਸਾਲ ਦੀ ਉਮਰ ਦੇ ਪਿਤਾ ਔਰ ਔਰੰਗਜ਼ੇਬ ਬੇਟਾ ਔਰ ਔਰੰਗਜ਼ੇਬ ਦੇ ਨਾਲ ਸਿੱਧੀ ਟੱਕਰ ਦੁਸ਼ਮਣੀ ਜੀ, ਲੇਕਿਨ ਇਹਦੇ ਬਾਵਜੂਦ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਔਰ ਜਿਹੜੇ ਤੁਹਾਡੇ ਕੋਲ ਫਰਿਆਦੀ ਹੋ ਕੇ ਆਏ ਨੇ ਉਹਨਾਂ ਦੀ ਗੱਲ ਮੰਨਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਔਰ ਇਹ ਸਾਬਤ ਕਰ ਦਿੱਤਾ ਜੇ ਇਸ ਨੂੰ ਫਿਰ 10ਵੇਂ ਪਾਤਸ਼ਾਹ ਨੇ ਕਲਮਬੰਦ ਕੀਤਾ ਕਿ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰੜ ਨਾ ਦਿਆ, ਕਿ ਸਿਰੜ ਨਹੀਂ ਛੱਡਿਆ ਹੈ, ਸੀਸ ਦੇ ਦਿੱਤਾ ਔਰ ਹੈ ਧਰਮ ਹੇਤ। ਧਰਮ ਇਹ ਮਜ਼ਹਬ ਦੀ ਸੈਂਸ ਨਹੀਂ ਹੈ, ਰਾਈਟੀਅਸਨੈਸ, ਕਿ ਜਿਹੜਾ ਜਿਸ ਰਸਤੇ ਤੇ ਤੁਰਿਆ ਉਸ ਦੇ ਲਈ ਉਹਦਾ ਤੁਰਨ ਦਾ ਹੱਕ। ਸੋ ਅਸੀਂ ਸਮਝਦੇ ਹਾਂ ਵੀ ਅੱਜ ਤਾਂ ਅਸੀਂ ਉਸੇ ਹੀ ਰਸਤੇ ਦੇ ਪਾਂਦੇ ਹਾਂ ਕਿਉਂਕਿ ਅਸੀਂ ਵੀ ਭਾਰਤੀ ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਹਾਂ। ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਹਮਲੇ ਦੇ ਨਾਲ ਅਕਾਲ ਤਖਤ ਢਾਹ ਢੇਰੀ ਕੀਤਾ ਗਿਆ, 37 ਇਤਿਹਾਸਕ ਗੁਰਦੁਆਰਿਆਂ ਦੀ ਤਬਾਹੀ ਔਰ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦੇ ਪੈਮਾਨੇ ਜਿਹੜੇ ਨੇ ਹਕੂਮਤ ਦੇ ਅੱਜ ਤੱਕ ਵੀ ਚੱਲ ਰਹੇ ਨੇ ਪਿਛਲੇ 34 ਸਾਲਾਂ ਤੋਂ। ਇਸ ਲਈ ਅਸੀਂ ਉਹ ਪੀੜ ਖੁਦ ਵੀ ਹੰਡਾਈ ਹੈ। ਕਸ਼ਮੀਰੀ ਤਾਂ ਜਿਵੇਂ ਮੈਂ ਕਿਹਾ ਸਦੀਆਂ ਤੋਂ ਵੈਸੇ ਹੀ ਉਹ ਸਫ਼ਰ ਕਰ ਰਹੇ ਸਨ ਔਰ ਜਿਵੇਂ ਫਿਰ ਡੋਗਰਿਆਂ ਦੇ ਥੱਲੇ 1846 ਚ ਸਿੱਖਾਂ ਨਾਲ ਗਦਾਰੀ ਕਰਨ ਦਾ ਫਲ ਗੁਲਾਬ ਸਿੰਘ ਨੂੰ ਉਹ ਰਾਜ ਭਾਗ ਮਿਲਦਾ ਔਰ ਕਿਵੇਂ ਫਿਰ 1947 ਤੱਕ ਉਹ ਜ਼ੁਲਮ ਬਰਾਬਰ ਜਾਰੀ ਰਹੇ ਔਰ 47 ਤੋਂ ਬਾਅਦ ਉਹ ਹਰੀ ਸਿੰਘ ਨੇ ਕੀ ਕਿਹਾ ਕੀ ਨਹੀਂ ਕਿਹਾ ਇਹ ਬਿਸਾਈਡਸ ਦਾ ਪੁਆਇੰਟ ਹੈ, ਪਰ ਇਹੀ ਨਹਿਰੂ ਇਸ ਨੂੰ ਸਿਕਿਉਰਿਟੀ ਕਾਉਂਸਲ ਚ ਲੈ ਕੇ ਆਇਆ ਕਸ਼ਮੀਰ ਦੇ ਮੁੱਦੇ ਨੂੰ। 20 ਤੋਂ ਜ਼ਿਆਦਾ ਮਤੇ ਨੇ ਕਿ ਕਸ਼ਮੀਰੀਆਂ ਤੋਂ ਪੁੱਛ ਲਓ, ਇਹ ਇੰਟਰਨੈਸ਼ਨਲ ਲਾਅ ਦੇ ਥੱਲੇ ਹੈ, UN ਚਾਰਟਰ ਦੇ ਥੱਲੇ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਲੇਕਿਨ ਇਸ ਦਾ ਜਵਾਬ ਉਹਨਾਂ ਨੂੰ ਜ਼ੁਲਮ ਦੇ ਨਾਲ ਹੀ ਮਿਲ ਰਿਹਾ। ਜਦੋਂ ਵੀ ਮੈਂ ਕਸ਼ਮੀਰ ਦਾ ਸੈਕਸ਼ਨ ਖੋਲ੍ਹਦਾ ਕਿਸੇ ਵੀ ਅਖਬਾਰ 'ਚ, ਜਦੋਂ ਦੇਖ ਰਿਹਾ ਹਾਲਾਂ ਬਹੁਤ ਗੱਲ ਉਹਨਾਂ ਨੇ ਘਟਾ ਕੇ ਦਿੱਤੀ ਹੁੰਦੀ ਹੈ, ਪਰ ਉਹੀ ਰੋਂਦੀਆਂ ਬੀਬੀਆਂ ਜਿਨ੍ਹਾਂ ਦੇ ਅਜੇ ਪਿਛਲੇ ਦਿਨਾਂ 'ਚ ਹੀ ਸ਼ੋਪੀਆਂ ਦੇ ਵਿੱਚ ਫਾਇਰਿੰਗ ਕਰਕੇ 2-3 ਨੌਜਵਾਨ ਮਾਰ ਦਿੱਤੇ ਗਏ ਔਰ ਇਸ ਸਾਰੇ ਨੂੰ ਦੇਖਦੇ ਹਾਂ ਮੈਨੂੰ ਉਹ ਪੀੜ ਜੋ ਸਾਡੀ ਜੂਨ ਨਵੰਬਰ ਔਰ ਪੰਜਾਬ 'ਚ ਇੱਕ ਦਹਾਕੇ ਤੋਂ ਜ਼ਿਆਦਾ ਸਿੱਧੇ ਤੌਰ ਤੇ ਹੰਡਾਈ ਔਰ ਅੱਜ ਭਾਵੇਂ ਕੋਈ ਡਰੱਗ ਖਾ ਕੇ ਮਰ ਰਿਹਾ ਹੁੰਦਾ ਨੌਜਵਾਨ ਹੈ, ਉਹਦੀ ਰੋ ਰਹੀ ਮਾਂ, ਉਸ ਦੇ ਗਲ ਨਾਲ ਮਾਂ ਨਾਲ ਦੇ ਗਲ ਨਾਲ ਲੱਗੀਆਂ ਧੀਆਂ ਰੋ ਰਹੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ, ਗੱਲ ਉਹੀ ਹੈ, ਸਿਰਫ ਇਹੀ ਹੈ ਕਿ ਵੀ ਉਹਨਾਂ ਨੇ ਕਿਸ ਨੈਰੇਸ਼ਨ ਦੇ ਵਿੱਚ ਇਹਨੂੰ ਪੁੱਟ ਕਰਨਾ ਔਰ ਇਹੀ ਨਹੀਂ ਮੈਂ ਜਿਵੇਂ ਕਿਹਾ ਵੀ ਕਿ ਇਹ ਜਿਹੜਾ ਇਸੇ ਹੀ ਡੋਗਰਾ ਖਾਨਦਾਨ ਦਾ ਯੁਵਰਾਜ ਕਰਨ ਸਿੰਘ ਜਿਹੜਾ ਭਾਰਤ ਦਾ ਐਂਬੈਸਡਰ ਵੀ ਰਿਹਾ ਅਮਰੀਕਾ ਦੇ ਵਿੱਚ, ਇੰਦਰਾ ਗਾਂਧੀ ਦਾ ਚਹੇਤਾ ਸੀ, ਮਿਨਿਸਟਰ ਵੀ ਰਿਹਾ ਸੈਂਟਰ 'ਚ, ਵਿਸ਼ਵ ਹਿੰਦੂ ਪਰਿਸ਼ਦ ਵੀ ਔਰ ਸ਼ਿਵ ਸੈਨਾ ਵੀ, ਜਿਹੜੀ ਅੱਜ ਦੋਨੋਂ ਹੀ ਜਮਾਤਾਂ ਪੂਰਾ ਹਿੰਦੂਤਵਾ RSS ਦੀਆਂ ਫਰੰਟ ਆਰਗੇਨਾਈਜੇਸ਼ਨਸ ਬਣ ਕੇ ਮੁਸਲਮਾਨਾਂ ਤੇ ਔਰ ਘੱਟ ਗਿਣਤੀਆਂ ਤੇ ਜ਼ੁਲਮ ਕਰ ਰਹੇ ਨੇ, ਇਹਨਾਂ ਦੇ ਫਾਊਂਡਰਸ ਦੇ ਵਿੱਚੋਂ ਵੀ ਇਹ ਯੁਵਰਾਜ ਕਰਨ ਸਿੰਘ ਜਿਹੜਾ ਇਹ ਹੈ। ਸੋ ਇਹਨਾਂ ਡੋਗਰਾ ਗਰਦੀ ਦੇ ਨਾਲ ਅਸੀਂ ਵੀ ਹਿਸਾਬ ਬਰਾਬਰ ਕਰਨੇ ਇਹਨਾਂ ਦੀ ਟੇਟਰੀ ਦੇ ਜ਼ਮਾਨੇ ਤੋਂ ਲੈ ਕੇ ਔਰ ਅਸੀਂ ਵੀ ਉਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ
ਕੌਮੀ ਆਜ਼ਾਦੀ ਦੇ ਲਈ ਜੂਝ ਰਹੇ। ਸੋ ਸਾਡੀ ਜਿਹਨੂੰ ਵਾਟ ਵੀ ਇੱਕੋ ਹੈ, ਡਗਰ ਵੀ ਸਾਂਝੀ ਹੈ, ਜੀ ਨਿਸ਼ਾਨਾ ਵੀ ਆਜ਼ਾਦੀ ਹੈ, ਔਰ ਸਾਡਾ ਦੁਸ਼ਮਣ ਵੀ ਸਾਂਝਾ ਹੈ। ਔਰ ਅੱਜ ਇਸ ਗੱਲ ਦੀ ਲੋੜ ਹੈ, ਔਰ ਇਹ ਗੱਲ ਮੈਂ ਬਾਰ-ਬਾਰ ਇਹ ਨੈਰੇਟਿਵ ਇਸ ਲਈ ਵੀ ਦਿੰਦਾ ਹੈ ਕਿ ਕਈ ਵਾਰ ਅਜੇ ਵੀ ਕੁਝ ਸਾਡੇ ਵੀਰ ਭੈਣਾਂ ਨੂੰ ਇਹ ਭੁਲੇਖਾ ਨਾ ਹੋਏ ਕਿ ਅਸੀਂ ਆਪਣੇ ਇਕੱਲੇ ਤੌਰ ਤੇ ਲੜ ਸਕਦੇ ਹਾਂ, ਜਾਂ ਕਿਸੇ ਸਟੇਜ ਤੇ ਸਾਡੇ ਕਸ਼ਮੀਰੀ ਭਰਾਵਾਂ ਨੂੰ ਵੀ 30 ਸਾਲ ਪਹਿਲਾਂ ਜਦੋਂ ਅਸੀਂ ਇਹਨਾਂ ਦੇ ਨਾਲ ਜੁਆਇਨ ਕਰਨਾ ਚਾਹੁੰਦੇ ਸੀ, ਉਦੋਂ ਇਹਨਾਂ ਨੂੰ ਵੀ ਲੱਗਦਾ ਸੀ ਜੀ ਸਾਡਾ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ UN ਸਿਕਿਉਰਿਟੀ ਕੌਂਸਲ ਦੇ ਥੱਲੇ ਹੈ, ਅਸੀਂ ਤਾਂ ਡਿਸਪਿਊਟਡ ਟੈਰੀਟਰੀ ਹੈ, ਔਰ ਜੇ ਅਸੀਂ ਸਿੱਖਾਂ ਦੇ ਨਾਲ ਲੱਗਦੇ ਹਾਂ ਇਹ ਤਾਂ ਕੰਟਰੀ ਤੋੜਨ ਦੀ ਲਾਈਨ ਹੈ, ਇਹਦੇ ਨਾਲੋਂ ਸਾਡਾ ਕੇਸ ਵੱਖਰਾ ਹੈ। ਪਰ ਹੁਣ ਵਕਤ ਪਾ ਕੇ ਇਹਨਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਕਿ ਭਾਈ ਨਹੀਂ, ਔਰ ਇਸ ਲਈ ਜਦੋਂ ਸਿੱਖ ਜਾਂਦੇ ਨੇ ਉਹਨਾਂ ਨੂੰ ਚਾਅ ਚੜ ਜਾਂਦਾ, ਔਰ ਉਹ ਵੱਧ ਤੋਂ ਵੱਧ ਸਾਨੂੰ ਮਾਣ ਦਿੰਦੇ ਨੇ, ਵੱਧ ਤੋਂ ਵੱਧ ਜਿਹੜਾ ਉਹਨਾਂ ਦਾ ਸਤਿਕਾਰ, ਉਹਨਾਂ ਦੀਆਂ ਅੱਖਾਂ 'ਚ ਮੈਂ ਦੇਖ ਸਕਦਾ ਕਿ ਸ਼ੁਕਰਾਨਾ ਝਲਕਦਾ ਹੁੰਦਾ ਹੈ ਕਿ ਭਾਈ ਸਾਡੇ ਨਾਲ ਆ ਕੇ ਖਲੋਤੇ ਨੇ। ਮੈਂ ਕਹਿੰਦਾ ਜੀ ਅਸੀਂ ਤੁਹਾਡੇ ਨਾਲ ਨਹੀਂ ਖਲੋਤੇ, ਅਸੀਂ ਆਪਣੇ ਆਪ ਨਾਲ ਖਲੋਤੇ ਹਾਂ, ਕਿਉਂਕਿ ਸਾਡੀ ਤੁਹਾਡੇ ਨਾਲ ਸਿੰਪੈਥੀ ਨਹੀਂ ਹੈ, ਐਮਪੈਥੀ ਹੈ। ਅਸੀਂ ਇਸ ਪੀੜ ਨੂੰ ਹੰਡਾ ਰਹੇ, ਇਸ ਲਈ ਅਸੀਂ ਤੁਹਾਡੀ ਪੀੜ ਨੂੰ ਸਮਝ ਸਕਦੇ ਹਾਂ, ਕਿਉਂਕਿ ਅਸੀਂ ਇੱਕੋ ਹੀ ਇਸ ਰਸਤੇ ਦੇ ਪਾਂਧੀ ਹੈ। ਸੋ ਮੈਂ ਸਮਝਦਾ ਵੀ ਇਸ ਗੱਲ ਨੂੰ ਸਾਡੇ ਦਰਸ਼ਕ, ਕਿਉਂਕਿ TV 84 ਇਸ ਵੇਲੇ ਇੱਕ ਗਲੋਬਲ ਚੈਨਲ ਹੈ, ਜਿੱਥੇ ਜਿੱਥੇ ਵੀ ਸਾਡੇ ਵੀਰ ਭੈਣਾਂ, ਕੇਬਲ ਵਾਲਿਆਂ ਦਾ ਵੀ ਇੱਕ ਸੈੱਟ ਦਾਇਰਾ ਹੁੰਦਾ ਹੈ, ਡਿਸ਼ ਦਾ ਵੀ ਇੱਕ ਸੈੱਟ ਦਾਇਰਾ ਹੁੰਦਾ ਹੈ, ਪਰ ਫੇਸਬੁੱਕ ਰਾਹੀਂ ਜਿਹੜਾ ਹੁਣ ਚਾਰ ਚੁਫੇਰੇ ਦੁਨੀਆ 'ਚ ਇਸ ਨੂੰ ਦੇਖਿਆ ਜਾਂਦਾ ਹੈ। ਸੋ ਮੈਂ ਸਮਝਦਾ ਹਾਂ ਵੀ ਅਸੀਂ ਜੇ ਕੋਈ ਸਾਡੇ ਮਨਾਂ 'ਚ ਥੋੜੇ ਬਹੁਤ ਪ੍ਰੈਜੁਡਿਸ ਵੀ ਨੇ ਉਹਨਾਂ ਨੂੰ ਪਾਸੇ ਰੱਖੀਏ, ਔਰ ਇਸ ਗੱਲ ਨੂੰ ਕਿ ਭਾਈ ਅਦਰਵਾਈਜ਼ ਜਿਸ ਢੰਗ ਨਾਲ ਇਹ ਸਾਰਾ ਜ਼ੁਲਮ ਔਰ RSS ਦੀਆਂ ਨੀਤੀਆਂ ਚੱਲ ਰਹੀਆਂ, ਜੇ ਅਸੀਂ ਅੰਡਰਸਟੈਂਡਿੰਗ ਪੈਦਾ ਨਹੀਂ ਕਰਾਂਗੇ, ਉਹ ਕਸ਼ਮੀਰੀ ਹੋਣ, ਨਾਗੇ ਹੋਣ, ਭਾਰਤ ਵਿਚਲੇ ਦਲਿਤ ਹੋਣ, ਮੂਲ ਨਿਵਾਸੀ ਹੋਣ, ਜਾਂ ਕੱਲ ਨੂੰ ਈਵਨ ਮੈਂ ਸਮਝਦਾ ਵੀ ਭਾਵੇਂ ਮਾਓਵਾਦੀ ਕਹਿ ਕੇ ਜਿਨ੍ਹਾਂ ਦੇ ਨਾਲ ਇਹਨਾਂ ਨੇ 8-10 ਸੂਬਿਆਂ 'ਚ ਜਿਨ੍ਹਾਂ ਦੇ ਉੱਤੇ ਕਦੇ ਆਪਰੇਸ਼ਨ ਹੰਟ ਤੇ ਕਦੇ ਉਹ ਸ਼ੁਰੂ ਕੀਤਾ ਹੁੰਦਾ ਹੈ, ਸਾਨੂੰ ਇਹ ਦੇਖਣਾ ਪਏਗਾ ਕਿ ਭਾਈ ਸਾਨੂੰ ਉਹਨਾਂ ਦੀ ਤਹਿਰੀਕ ਨੂੰ ਵੀ, ਕਿਉਂਕਿ ਉਹ ਵੀ ਬੇਜ਼ਮੀਨੇ ਕੀਤੇ ਜਾ ਰਹੇ ਲੋਕ ਨੇ, ਆਦੀਵਾਸੀ ਲੋਕ ਨੇ। ਸੋ ਸਾਨੂੰ ਕਿਸੇ ਨਾ ਕਿਸੇ ਫਰੰਟ ਤੇ, ਠੀਕ ਹੈ ਵੀ ਹਰ ਇੱਕ ਨੇ ਖਾਲਿਸਤਾਨ ਦੇ ਹਮਾਇਤੀ ਨਹੀਂ ਹੋਣਾ, ਅਸੀਂ ਮਾਓਵਾਦੀਆਂ ਤੋਂ ਐਕਸਪੈਕਟ ਕਰੀਏ ਜਾਂ ਦਲਿਤ ਭਾਈਚਾਰੇ ਦੀ ਆਪਣੀ ਸਟਰਗਲ ਹੈ, ਲੇਕਿਨ ਜਦੋਂ ਤੱਕ ਬ੍ਰਾਹਮਣਵਾਦ ਦੇ ਖਿਲਾਫ ਲੜਾਈ ਹੈ, ਦਿੱਲੀ ਸਾਮਰਾਜ ਦੇ ਖਿਲਾਫ ਲੜਾਈ ਹੈ, ਜਿਹੜੇ ਕੁਝ ਮਿਨੀਮਮ ਐਗਰਿੰਗ ਪੁਆਇੰਟਸ ਹੋ ਸਕਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਟੁਗੇਦਰਨੈਸ ਦੇ ਨਾਲ ਜਿਹੜਾ ਉਹ ਐਕਟ ਕਰ ਸਕਦੇ। ਔਰ ਮੈਂ ਇਹ ਆਸ ਵੀ ਕਰਦਾ ਕਿ ਅਸੀਂ ਜਿੱਥੇ ਬਹੁਤ ਵਾਰ ਅਸੀਂ ਕਹਿੰਦੇ ਆ ਜੀ ਸਾਡੇ ਤੇ ਇੰਨਾ ਕੁਝ ਹੋ ਰਿਹਾ, ਕੋਈ ਬੋਲਦਾ ਕਿਉਂ ਨਹੀਂ, ਜਦੋਂ ਤੱਕ ਅਸੀਂ ਜਾ ਕੇ ਦੂਜਿਆਂ ਦੇ ਨਾਲ ਨਹੀਂ ਖਲੋਵਾਂਗੇ ਔਰ ਦੂਸਰਿਆਂ ਦੇ ਦੁੱਖ ਦੇ ਵਿੱਚ ਉਹਨਾਂ ਦਾ ਦੁੱਖ ਦਰਦ ਨਹੀਂ ਵੰਡਾਂਗੇ, ਫਿਰ ਕੋਈ ਸਾਡੇ ਵਿਹੜੇ ਵੀ ਕੋਈ ਦੁੱਖ ਦਰਦ ਵੰਡਣ ਨਹੀਂ ਆਏਗਾ। ਸੋ ਅਸੀਂ ਆਪਣੀਆਂ ਕਸ਼ਮੀਰੀ ਤਨਜ਼ੀਮਾਂ ਦਾ ਔਰ ਉਹਨਾਂ ਸਾਰੇ ਹੀ ਜਿਹੜੇ ਅਹੁਦੇਦਾਰ ਨੇ, ਨੁਮਾਇੰਦੇ ਨੇ, ਜਿਨ੍ਹਾਂ ਨੇ ਸਾਨੂੰ ਜਿਹੜਾ ਬਹੁਤ ਮਾਣ ਦਿੱਤਾ ਹੈ, ਪਿਆਰ ਦਿੱਤਾ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਦੋਨਾਂ ਇਵੈਂਟਸ ਉੱਪਰ ਭਰਪੂਰ ਜਾਣਕਾਰੀ ਦਿੱਤੀ ਹੈ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹਾਂ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv84 ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਵਨ ਟਾਈਮ ਡੋਨੇਸ਼ਨ ਕਰ ਸਕਦੇ ਹੋ, ਜਾਂ ਤੁਸੀਂ ਇਕੱਠੇ ਵੀ ਕਰ ਸਕਦੇ ਹੋ। ਤੁਸੀਂ ਦਿੱਤੇ ਗਏ ਸਕਰੀਨ ਦੇ ਪਤੇ ਉੱਪਰ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਟੈਲੀਫੋਨ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।